व्यूअर्स वेलकम बैक ऑन प्रोग्राम। व्यूअर्स हुण आपां गलबात करन जा रहे हैं कि दुनिया की प्रसिद्ध अखबार ग्लोबल टाइम्स ने अपने एक लेख विच लिखिया है कि जदों तो भारत अमरीका के करीब गया है उस दियां रूस नाल जड़ियां दूरियां ने वो वधियां ने। नतीजे के तौर पर रूस चीन ते पाकिस्तान के होर भी जड़ा है करीब आया है। सो इस बारे आपां विचार चर्चा करन जा रहे हैं। नाल गुरबाणी विचारां दी सांझ भी तुहाडे नाल पाई जाएगी। सो असीं चाहांगे कि तुसां नाल इसे तरह ही जुड़े रहना। देखण सुणने तुहाडा सब दा बहुत बहुत शुक्रिया जी। डॉक्टर साहब की कहना चाहोगे? देखो जो ਅਸੀਂ ਇਹ ਕਹਿੰਦੇ ਹਾਂ ਕਿ ਭਾਰਤ ਨੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ ਹੈ ਔਰ ਤੁਰਿਆ ਤੇ ਸੀ ਉਹ ਪਾਕਿਸਤਾਨ ਨੂੰ ਆਈਸੋਲੇਟ ਕਰਨ, ਜਿਹੜੀ ਉਹਨਾਂ ਦੀ ਨੀਤੀ ਸੀ ਕਿ ਜੀ ਪਾਕਿਸਤਾਨ ਐਪੀ ਸੈਂਟਰ ਹੈ ਟੈਰਰਿਜ਼ਮ ਦਾ, ਔਰ ਮੋਦੀ ਆਪਣੀ ਸਪੀਚ 'ਚ ਦਹਿਸ਼ਤਗਰਦੀ ਦੀ ਮਾਂ ਕਹਿ ਕੇ ਐਡਰੈਸ ਕਰਦਾ ਸੀ। ਔਰ ਉਹਨਾਂ ਦਾ 1 ਪੁਆਇੰਟ ਪ੍ਰੋਗਰਾਮ ਪਹਿਲੇ 5 ਸਾਲਾਂ 'ਚ ਹੀ ਇਹ ਸੀ ਕਿ ਪਾਕਿਸਤਾਨ ਨੂੰ ਦੁਨੀਆ ਦੇ ਵਿੱਚ ਆਈਸੋਲੇਟ ਕਰੋ, ਦਹਿਸ਼ਤਗਰਦ ਸਟੇਟ ਨੂੰ ਜਿਹੜਾ ਹੈ ਉਹ ਡਿਕਲੇਅਰ ਕਰਵਾਓ ਔਰ ਫਿਰ ਜੋ ਹੈ ਮਨ ਮਰਜ਼ੀਆਂ ਕਰੋ। ਪਰ ਹੋਇਆ ਬਿਲਕੁਲ ਇਸ ਦੇ ਉਲਟ ਹੈ। ਖੁਦ ਭਾਰਤ ਇਸ ਵੇਲੇ ਜਿੰਨਾ ਆਈਸੋਲੇਟ ਹੈ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ, ਉਹ ਅਸੀਂ ਈਵਨ ਪਿਛਲੇ ਸੈਗਮੈਂਟ 'ਚ ਕਿਸਾਨਾਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ ਕਿ ਵੀ ਅੱਜ ਨੌਬਤ ਇਹ ਆ ਗਈ ਹੈ ਕਿ ਦੁਨੀਆ ਦੇ ਦੂਸਰੇ ਹੈਡ ਆਫ ਦਾ ਸਟੇਟ ਜਾਂ ਅਸੈਂਬਲੀਆਂ ਦੇ ਸਪੀਕਰ ਜਿਵੇਂ ਵਿਸਕੌਨਸਨ ਦੇ ਸਪੀਕਰ ਨੇ ਫਾਰਮਰਸ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕੀਤਾ ਹੈ ਕਿ ਉਹ ਉਹਨਾਂ ਮਾਮਲਿਆਂ 'ਚ ਜਿਹੜੇ ਕਿਸੇ ਮੁਲਕ ਦੇ ਅੰਦਰੂਨੀ ਆਰਥਿਕ ਪਾਲਿਸੀ ਹੁੰਦੀ ਹੈ ਉਸ 'ਚ ਵੀ ਉਹ ਕਮੈਂਟ ਕਰ ਰਹੇ ਨੇ। ਉਹਨਾਂ ਨੂੰ ਪਤਾ ਹੈ ਕਿ ਵੀ ਇਹਨਾਂ ਦੀ ਜਿਹੜੀ ਟਿਰਨੀ ਹੈ, ਜ਼ੁਲਮ ਹੈ, ਉਹ ਕਿਸ ਪਾਸੇ ਜਾ ਰਹੇ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਪਿਛਲੇ ਪੀਰੀਅਡ ਜਦੋਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰਦੇ, ਹਾਲਾਂ ਉਹਦੇ 'ਚ ਬਿਲਕੁਲ ਠੀਕ ਕਿਹਾ ਮਹਿਬੂਬਾ ਮੁਫਤੀ ਨੇ, ਕੱਲ੍ਹ ਉਹਨਾਂ ਦੀ ਸਟੇਟਮੈਂਟ ਸੀ ਕਿ ਜਿੰਨੀਆਂ ਸਿਆਸੀ ਧਿਰਾਂ ਨੇ ਅੱਜ ਕਸ਼ਮੀਰ ਜਿਹੜਾ ਇਹਨਾਂ ਦਾ ਫੇਵਰੇਟ ਵਿਪਿੰਗ ਬॉय ਹੈ, ਉਹ ਜਦੋਂ ਤੁਸੀਂ ਕਹਿਣਾ ਕਸ਼ਮੀਰ ਉਹਨੂੰ ਆਤੰਕਵਾਦ ਨਾਲ ਜੋੜੋ, ਉਹਨੂੰ ਪਾਕਿਸਤਾਨ ਨਾਲ ਜੋੜੋ ਔਰ ਲੋਕਾਂ ਦਾ ਜਿਹੜਾ 8 ਮਿਲੀਅਨ ਲੋਕਾਂ ਦੀ ਜਿਹੜੀ ਹੈ ਸਾਰੀ ਤੁਸੀਂ ਉਹਨਾਂ ਦੀ ਹੋਂਦ ਨੂੰ ਹੀ ਖਤਮ ਕਰ ਦਿੱਤਾ ਹੋਇਆ। ਹਾਲਾਂਕਿ ਅੱਜ ਮੈਂ ਦੇਖ ਰਿਹਾ ਸੀ ਕਿ ਇੱਕ ਟਰਕਿਸ਼ ਰਿਪੋਰਟਰ ਨਾਲ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦਾ ਇੰਟਰਵਿਊ ਸੀ, ਬਹੁਤ ਅੱਛਾ ਇੰਟਰਵਿਊ ਸੀ। ਪਰ ਮੈਨੂੰ ਇੱਕ ਗੱਲ ਜਿਹੜੀ ਉਹਦੇ 'ਚ ਨਾ ਖੁਸ਼ਗਵਾਰ ਲੱਗੀ ਜਾਂ ਗਵਾਰਾ ਨਹੀਂ ਹੋਈ ਜਾਂ ਠੀਕ ਨਹੀਂ ਲੱਗੀ ਕਿ ਉਹਨਾਂ ਨੇ ਕਸ਼ਮੀਰ ਨੂੰ ਸਿੱਧਾ ਫਲਸਤੀਨ ਦੇ ਨਾਲ ਹੀ ਕੰਪੇਅਰ ਕੀਤਾ ਕਿ ਜੀ ਜਿਵੇਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਜ਼ਰਾਈਲ ਨੂੰ ਤੁਸੀਂ ਰੈਕਗਨਾਈਜ਼ ਕਰੋਗੇ ਜਿਵੇਂ ਬਾਕੀਆਂ ਦਾ, ਤੇ ਉਹਨਾਂ ਨੇ ਜਿੱਥੇ ਕਾਇਦੇ ਆਜ਼ਮ ਦੀ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਸੀ ਕਿ ਜੀ ਜਸਟਿਸ ਨਹੀਂ ਹੋਇਆ ਫਲਸਤੀਨੀਆਂ ਨਾਲ ਜਦੋਂ ਤੱਕ ਨਹੀਂ ਹੁੰਦਾ, ਦੂਸਰੀ ਗੱਲ ਨਹੀਂ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਜੇ ਅਸੀਂ ਉਹ ਕਰ ਲਈਏ ਤਾਂ ਫਿਰ ਜਿਹੜਾ ਉਹ ਕਸ਼ਮੀਰ ਦਾ ਅਸੀਂ ਫਲਸਤੀਨੀਆਂ ਨੂੰ ਅਬੰਡਨ ਕਰੀਏ ਤਾਂ ਫਿਰ ਕਸ਼ਮੀਰ ਦਾ ਵੀ ਭਾਰਤ ਦਾ ਹੱਕ ਬਣ ਜਾਂਦਾ। ਮੈਂ ਸਮਝਦਾ ਵੀ ਹਾਲਾਂ ਪਤਾ ਨਹੀਂ ਉਹਨਾਂ ਦੀ ਫੋਰਨ ਪਾਲਿਸੀ ਵਾਲਿਆਂ ਨੇ ਉਹਨਾਂ ਨੂੰ ਬਰੀਫਿੰਗ ਇਸ ਕਿਸਮ ਦੀ ਦਿੱਤੀ ਹੋਏਗੀ, ਇਹ ਠੀਕ ਨਹੀਂ ਹੈ। ਕਸ਼ਮੀਰ ਦੀ ਆਪਣੀ ਇੱਕ ਅਲੱਗ ਡਿਸਪਿਊਟਡ ਟੈਰੀਟਰੀ ਦਾ ਪਾਕਿਸਤਾਨ ਉਹਦਾ ਦਾਅਵੇਦਾਰ ਹੈ। ਫਲਸਤੀਨ ਦਾ ਮੁੱਦਾ ਇੱਕ ਅਲਟੂਗੈਦਰ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਖਲਾਕੀ ਪੱਖ ਤੋਂ ਔਰ ਅਦਰਵਾਈਜ਼ ਇਸਲਾਮਿਕ ਵਰਲਡ ਦਾ ਇਹ ਫਰਜ਼ ਹੈ ਕਿ ਉਹ ਫਲਸਤੀਨੀਆਂ ਦੇ ਨਾਲ ਖਲੋਏ, ਜਿਹੜਾ ਅਰਬ ਦੇ ਸ਼ੇਖ ਦੇਸ਼ਾਂ ਨੇ ਜਿਨ੍ਹਾਂ ਨੂੰ ਲੈਟ ਡਾਊਨ ਕੀਤਾ। ਪਰ ਕਸ਼ਮੀਰ ਦੀ ਇੱਕ ਆਪਣੀ ਯੂਨੀਕ ਪੋਜੀਸ਼ਨ ਹੈ ਔਰ ਉਹਨੂੰ ਇੱਕ ਯੂਨੀਕ ਕੇਸ ਦੇ ਤੌਰ 'ਤੇ UN ਸਿਕਿਉਰਿਟੀ ਕੌਂਸਲ ਦਾ ਉੱਥੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਰਵਾਉਣਾ, ਉਹ ਉੱਥੇ ਉਹਨਾਂ ਨੇ ਉਹ ਲਾਜ਼ਮ ਬਣਦਾ ਉਹਨਾਂ ਦੇ ਉੱਤੇ ਕਿ ਭਾਈ ਉਹ ਇਹਨੂੰ ਕਰਨ। ਫਲਸਤੀਨੀਆਂ ਦੇ ਮੁੱਦੇ ਦੇ ਉੱਤੇ 2 ਸਟੇਟ ਫਾਰਮੂਲਾ ਇਹ ਵੀ ਜਿਹੜਾ ਹੈ ਇਹਨਾਂ ਦਾ ਜਾਂ ਅਮਰੀਕਨਾਂ ਦਾ ਜਾਂ ਦੂਸਰਿਆਂ ਦਾ ਰਿਹਾ, ਉਸ ਦੇ ਉੱਤੇ ਰਹਿਣਾ ਚਾਹੀਦਾ। ਪਰ ਮੇਰੀ ਇਹ ਗੁਜ਼ਾਰਿਸ਼ ਹੈ ਜੇ ਕੋਈ ਉਹਨਾਂ ਦੇ ਪਾਲਿਸੀ ਮੇਕਰਸ ਜਾਂ ਇਸ ਕਿਸਮ ਦੇ ਜਿਹੜੇ ਤਿਆਰ ਕਰਦੇ ਨੇ ਸਕ੍ਰਿਪਟ ਕਿਸੇ ਵੀ ਇੰਟਰਵਿਊ ਦੀ ਕਿ ਵੀ ਇਹ ਠੀਕ ਨਹੀਂ ਹੈ, ਇਸ ਤੋਂ ਗਰੇਜ਼ ਕੀਤਾ ਜਾਏ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਰਸ਼ੀਆ ਜਿਹੜਾ ਲੈਫਟ ਓਵਰ ਹੈ ਸੋਵੀਅਤ ਯੂਨੀਅਨ ਦਾ, ਉਹਨਾਂ ਦੇ ਕੋਲ ਭਾਰਤ ਨਾਲ ਉਹਨਾਂ ਦੀ ਰਿਲੇਸ਼ਨਸ਼ਿਪ ਕਿਸ ਹੱਦ ਤੱਕ ਖਰਾਬ ਹੋਈ ਹੈ। ਉਹਨਾਂ ਨੇ ਈਵਨ ਸੋ ਕਾਲਡ ਉਹਨਾਂ ਦੇ ਫੋਰਨ ਮਿਨਿਸਟਰ ਨੇ ਜੋ ਇਹਨੂੰ ਕੁਆਡ ਬਣਾ ਲਿਆ ਜਾਂ ਏਸ਼ੀਆ ਪੈਸੀਫਿਕ ਲਫ਼ਜ਼ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਪਰ ਇਹ ਸਾਰਾ ਇਕੱਲਾ ਹਥਿਆਰਾਂ ਤੱਕ ਹੀ ਨਹੀਂ ਹੈ ਜੀ। ਇੰਡੀਆ ਜਿਹੜਾ ਉਹ ਪਹਿਲਾਂ ਰਸ਼ੀਆ ਤੋਂ ਲੈਂਦਾ ਸੀ, ਹੁਣ ਅਮਰੀਕਾ ਤੋਂ ਨਹੀਂ। ਔਰ ਜਿੰਨੀ ਕੁ ਇਨਵੈਸਟਮੈਂਟ ਹੈ ਰਸ਼ੀਆ ਦੇ ਵੀ ਇੰਡੀਆ ਦੇ ਨਾਲ, ਉਹਨਾਂ ਦੇ ਲਈ ਵੀ ਔਖਾ ਹੈ ਕਿ ਵੀ ਉਹ ਕਿਵੇਂ ਡਿਸਟੈਂਸ ਪਰ ਉਹ ਕਰ ਰਹੇ ਨੇ। ਔਰ ਇਸ ਦਾ ਨਤੀਜਾ ਸਾਹਮਣੇ ਹੈ ਕਿ ਮੈਂ ਬੇਸ਼ੱਕ ਪਿਛਲੇ ਹਫਤੇ ਦੇ ਗਲੋਬਲ ਟਾਈਮਸ ਦਾ ਆਰਟੀਕਲ, ਪਰ ਇਹਦੀ ਅਹਿਮੀਅਤ ਨੂੰ ਦੇਖਦੇ ਹਾਂ ਮੇਰੇ ਤੱਕ ਤਾਂ ਅੱਜ ਹੀ ਇਹ ਪਹੁੰਚਿਆ। ਮੈਨੂੰ ਇਹ ਲੱਗਾ ਕਿ ਇਹ ਡਿਸਕਸ ਕਰਨਾ ਬਣਦਾ ਹੈ ਕਿ ਜਦੋਂ ਅਸੀਂ ਉਸ ਖਿੱਤੇ ਦੇ ਵਿੱਚ ਜਿਹੜੇ ਚੇਂਜ ਹੋ ਰਹੇ ਸਾਰੇ ਇੰਟਰਸਟ ਵੀ ਨੇ
ਔਰ ਅਲਾਈਐਂਸਿਸ ਵੀ ਨੇ ਉਹਦੀ ਗੱਲ ਕਰੀਏ ਤੇ ਇਹ ਆਰਟੀਕਲ ਗਲੋਬਲ ਟਾਈਮ 'ਚ ਇੰਡੀਆ ਐਮਬ੍ਰੇਸਿਸ ਦਾ US ਐਟ ਕਾਸਟ ਆਫ ਰਸ਼ੀਆ ਟਾਈਜ਼, ਔਰ ਇਸ ਨੂੰ ਲਿਖਿਆ ਹੈ ਮਿਸਟਰ ਕੁਐਂਗ ਫੈਂਗ ਨੇ। ਇਹ ਸੱਜਣ ਜਿਹੜੇ ਨੇ ਕੁਐਂਗ ਫੈਂਗ, ਇਹ ਨੈਸ਼ਨਲ ਸਟ੍ਰੈਟਜੀ ਇੰਸਟੀਚਿਊਟ ਐਟ ਸਿੰਗੂਆ ਯੂਨੀਵਰਸਿਟੀ ਦੇ ਵਿੱਚ ਜਿਹੜੇ ਨੇ ਉਹ ਡਾਇਰੈਕਟਰ ਨੇ। ਔਰ ਇਹਦੇ 'ਚ ਹਾਲਾਂ ਇੱਕ ਲੰਬਾ ਆਰਟੀਕਲ ਹੈ, ਪਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲੀ ਵਾਰ ਹੋਇਆ 2000 ਤੋਂ ਲੈ ਕੇ ਹੁਣ 20 ਸਾਲਾਂ 'ਚ ਕਿ ਜਿਹੜੀ ਸਾਲਾਨਾ ਰੂਸ ਔਰ ਭਾਰਤ ਦੀ ਸਮਿਟ ਹੁੰਦੀ ਸੀ ਇਹ ਇਸ ਵਾਰ ਨਹੀਂ ਹੋਈ, ਔਰ ਇਹ 20 ਸਾਲ 'ਚ ਪਹਿਲੀ ਵਾਰ ਹੋਇਆ। ਉਹਨਾਂ ਨੇ ਕਿਹਾ ਜੀ ਠੀਕ ਹੈ, ਵੈਸੇ ਨਾ ਹੁੰਦੀ, ਵਰਚੁਅਲ ਵੀ ਹੋ ਸਕਦੀ ਸੀ, ਪਰ ਇਹ ਦੱਸਦਾ ਹੈ ਕਿ ਵੀ ਕਿਵੇਂ ਭਾਰਤ ਔਰ ਰੂਸ ਦੇ ਸਬੰਧਾਂ ਦੇ ਵਿੱਚ ਇੱਕ ਵੱਡੀ ਜਿਹੜੀ ਹੈ ਦਰਾੜ ਆ ਰਹੀ ਹੈ। ਔਰ ਉਹਨਾਂ ਨੇ ਕਿਹਾ ਵੀ ਭਾਰਤ ਰੂਸ ਦੇ ਜਿਹੜੇ ਸਬੰਧ ਸਿਰਫ ਅਲਾਇੰਸ ਨਹੀਂ ਸੀ, ਇਹਦੇ ਬਾਵਜੂਦ ਕਿ ਉਹ ਕੋਈ ਨੇਬਰ ਨਹੀਂ ਨੇ, ਲੇਕਿਨ ਪਿਛਲੇ ਪੀਰੀਅਡ 'ਚ ਮਾਸਕੋ ਔਰ ਨਵੀਂ ਦਿੱਲੀ ਉਹਨਾਂ ਦੀ ਸਟ੍ਰੈਟੇਜਿਕ ਪਾਰਟਨਰਸ਼ਿਪ ਜਿਹੜੀ ਹੈ ਉਹ ਬੜੀ ਸਟੇਬਲ ਸੀ, ਸਪੈਸ਼ਲ ਔਰ ਪ੍ਰਿਵਿਲੇਜਡ ਸਟ੍ਰੈਟੇਜਿਕ ਪਾਰਟਨਰਸ਼ਿਪ ਸੀ, ਡਿਫੈਂਸ ਔਰ ਇੰਟੈਲੀਜੈਂਸ ਸ਼ੇਅਰਿੰਗ ਸੀ। ਔਰ ਇਸ ਸਭ ਦੇ ਬਾਵਜੂਦ 20 ਸਾਲਾਂ 'ਚ ਇਹ ਸਮਿਟ ਹੁੰਦੀ ਸੀ, ਇਸ ਵਾਰ ਨਾ ਹੋਣਾ ਦੱਸਦਾ ਹੈ ਕਿ ਇਹ ਵਿੱਥ ਜਿਹੜੀ ਹੈ ਬਣ ਗਈ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹਦਾ ਰੀਜ਼ਨ ਕੀ ਹੈ, ਕਿ ਉਹਨਾਂ ਕਿਹਾ ਵੀ ਇਹਦਾ ਇੱਕ ਕਾਰਨ ਹੈ ਕਿ ਦਿੱਲੀ ਜਿਹੜੀ ਹੈ ਇਹ ਵਾਸ਼ਿੰਗਟਨ ਦੇ ਨੇੜੇ ਜਾ ਰਹੀ ਹੈ, ਉਹਨਾਂ ਦੇ ਨਾਲ ਡਿਫੈਂਸ ਅਲਾਇੰਸ, ਔਰ ਇਸ ਸਾਰੇ ਨੇ ਦਿਸ ਹੈਜ਼ ਸੈਵੀਅਰਲੀ ਇਨਫ੍ਰਿੰਜਡ ਅਪੋਨ ਇੰਟਰਸਟ ਆਫ ਟ੍ਰੈਡੀਸ਼ਨਲ ਵੈਪਨ ਟ੍ਰੇਡ ਬਿਟਵੀਨ ਰਸ਼ੀਆ ਐਂਡ ਇੰਡੀਆ। ਕਿ ਇਹ ਸੀਰੀਅਸਲੀ ਕਿ ਜਦੋਂ ਤੁਸੀਂ ਹੁਣ ਅਮਰੀਕਾ ਨਾਲ ਕੁਆਡ ਦੇ ਥੱਲੇ ਤੁਸੀਂ ਕਹਿੰਦੇ ਹੋ ਜੀ ਇੰਟੈਲੀਜੈਂਸ ਸ਼ੇਅਰਿੰਗ ਕਰਾਂਗੇ, ਰਸ਼ੀਆ ਤੁਹਾਨੂੰ ਆਪਣੀ ਇੰਟੈਲੀਜੈਂਸ ਕਿਉਂ ਦੇਗਾ? ਕਿਉਂਕਿ ਅਲਟੀਮੇਟਲੀ ਰਾਈਵਲਰੀ ਤਾਂ ਅਮਰੀਕਾ ਰਸ਼ੀਆ ਦੀ ਵੀ ਹੈ ਆਪਣੇ ਲੈਵਲ ਦੇ ਉੱਤੇ। ਔਰ ਇਹਦੇ ਨਾਲ ਨਾਲ ਉਹਨਾਂ ਨੇ ਜਿਹੜਾ ਰਸ਼ੀਆ ਡਿਸਪਲੇਸ਼ਰ 'ਚ ਕਿਹਾ, ਉਹਨਾਂ ਕਿਹਾ ਕਿ ਰਸ਼ੀਅਨ ਪ੍ਰੈਜ਼ੀਡੈਂਟ ਨੇ ਵਲੈਦੀਮੀਰ ਪੁਤਿਨ ਨੇ ਅਕਤੂਬਰ ਦੇ ਵਿੱਚ ਜਿਹੜੀ ਵੀਡੀਓ ਕਾਨਫਰੰਸ ਕੀਤੀ, 17th ਐਨੂਅਲ ਮੀਟਿੰਗ ਸੀ ਵਲਦਾਈ ਇੰਟਰਨੈਸ਼ਨਲ ਡਿਸਕਸ਼ਨ ਕਲੱਬ ਦੀ, ਜਦੋਂ ਉਹਨਾਂ ਨੇ ਉਹਨਾਂ ਮੁਲਕਾਂ ਦਾ ਜ਼ਿਕਰ ਕੀਤਾ ਜਿਹੜੇ ਡਿਵੈਲਪਡ ਹੋ ਰਹੇ ਨੇ। when talking about countries which have gained more influence, he mentioned China, Germany, Brazil and South Africa, but didn't say anything about India. This could be construed as Putin expressing discontent over New Delhi's embrace of Uncle Sam. Uncle Sam ਅਮਰੀਕਾ ਹੈ। ਉਹਨੇ ਕਿਹਾ ਜੀ ਉਹਨਾਂ ਚਾਰਾਂ ਦੇਸ਼ਾਂ ਦੇ ਇਨਫਲੂਐਂਸ ਦੀ ਗੱਲ ਕੀਤੀ ਕਿ ਬਈ ਉਹ ਉਹਨਾਂ ਦਾ ਪ੍ਰਭਾਵ ਵੱਧ ਰਿਹਾ, ਪਰ ਇੰਡੀਆ ਉਹਦੇ 'ਚ ਮੈਂਸ਼ਨ ਵੀ ਨਹੀਂ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਦੇ ਹਵਾਲੇ ਨਾਲ ਉਹਨਾਂ ਇਸ ਲਿਖਤ ਦੇ ਵਿੱਚ ਕਿਹਾ ਗਿਆ, ਫਰਦਰ ਮੋਰ ਇੰਡੀਆ ਇਜ਼ ਆਲਸੋ ਵਰਿਡ ਅਬਾਊਟ ਰਸ਼ੀਆਜ਼ ਡਿਵੈਲਪਿੰਗ ਟਾਈਜ਼ ਵਿਦ ਪਾਕਿਸਤਾਨ which is seen as a foe by India. Bloomberg reported that Moscow will coordinate with Islamabad to start building a 1,100 kilometer pipeline in July 2021. ਇਹ ਬਲੂਮਬਰਗ ਦੀ ਰਿਪੋਰਟਿੰਗ ਹੈ ਕਿ ਇਸ ਸਾਲ 'ਚ ਜੁਲਾਈ ਦੇ ਮਹੀਨੇ 2021 'ਚ 1100 ਕਿਲੋਮੀਟਰ ਲੰਬੀ ਜਿਹੜੀ ਹੈ ਪਾਈਪਲਾਈਨ ਇਸਲਾਮਾਬਾਦ ਦੇ ਨਾਲ ਜਿਹੜਾ ਇਹਨਾਂ ਦਾ ਐਗਰੀਮੈਂਟ ਹੈ ਪਾਕਿਸਤਾਨ ਨਾਲ, ਰਸ਼ੀਆ ਬਣਾਉਣ ਜਾ ਰਿਹਾ। ਹੁਣ ਇਸ ਸਾਰੇ ਨੂੰ ਜੇ ਅਸੀਂ ਦੇਖੀਏ ਕਿ 2017 'ਚ ਵੀ ਸੀ ਇੱਕ ਵੱਡਾ ਆਰਟੀਕਲ ਜਿਹੜਾ ਰਸ਼ੀਆਜ਼ ਲਵ ਫਾਰ ਪਾਕਿਸਤਾਨ ਇਜ਼ ਬੈਕ, ਨਿਕੋਲਸ ਰੋਮਨੋਵ ਵਨਸ ਜ਼ਾਰ ਆਫ ਆਲ ਰਸ਼ੀਆ, ਐਂਡ ਨਾਓ ਉਹਦੇ 'ਚ ਸੀ ਕਿ ਜਿਹੜੀ ਉਹਨਾਂ ਦੀ ਸਟੀਲ ਮਿਲ ਜਿਹੜੀ ਕਦੇ ਰਸ਼ੀਆ ਦੇ ਨਾਲ ਹੀ ਬਣਾਈ ਸੀ ਐਗਰੀਮੈਂਟ ਕਰਕੇ ਪੁੱਟੋ ਦੇ ਜ਼ਮਾਨੇ 'ਚ, ਔਰ ਹੁਣ ਐਬੰਡੈਂਟ ਹੈ, ਉੱਤੇ ਕਰਜ਼ਾ ਵੀ ਚੜ੍ਹਦਾ ਗਿਆ, ਉਹਨੂੰ ਵੀ ਉਹ ਰੀਬਿਲਡ ਕਰਨਾ ਚਾਹੁੰਦੇ ਨੇ। ਲੇਕਿਨ ਇਸ 'ਚ ਇੱਕ ਕਰੰਟ ਇਸ਼ੂ 'ਚ ਇਹਨਾਂ ਦਾ ਇਹ ਹੋਣਾ ਕਿ ਹੁਣ ਨਵਾਂ ਵੀ ਐਗਰੀਮੈਂਟ ਇਹ ਵੀ ਭਾਰਤ ਨੂੰ ਜਿਹੜਾ ਸਿਰਦਰਦ ਦੇ ਰਿਹਾ ਹੈ ਕਿ ਜੀ ਜਿਹੜਾ ਉਹ ਪਾਕਿਸਤਾਨ ਔਰ ਰਸ਼ੀਆ ਵੀ ਕਰੀਬ ਆ ਰਹੇ ਨੇ। ਐਡੀਸ਼ਨਲੀ ਮਾਸਕੋ ਹੈਜ਼ ਰਿਪੀਟਡਲੀ ਐਕਸਪ੍ਰੈਸਡ ਦੇਅਰ ਸਟਾਂਸਿਸ over a quadrilateral security dialogue, an informal strategic forum between Washington, New Delhi, Tokyo and Canberra, which is also known as Quad. ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਰਸ਼ੀਆ ਨੇ ਜਿਹੜਾ ਰੀਸੈਂਟਲੀ ਇਹ ਕਿਹਾ ਕਿ ਇਹ Quad would be detrimental to inclusive dialogue in the region. ਉਹਨਾਂ ਨੇ ਤਾਂ ਬਿਲਕੁਲ ਇਹਨੂੰ ਰਿਡੀਕਿਊਲ ਕੀਤਾ। ਔਰ ਇਸੇ ਤਰ੍ਹਾਂ ਰਸ਼ੀਅਨ ਫੋਰਨ ਮਿਨਿਸਟਰ ਨੇ 8 ਦਸੰਬਰ ਨੂੰ ਕਿਹਾ ਸੀ ਕਿ Quad a devious policy by Western powers to engage India in anti-China games. ਕਿ ਵੀ ਇਹ ਗੇਮ ਸਾਰੀ ਐਂਟਾਈ ਚਾਈਨਾ ਹੈ, ਇੰਡੀਆ ਨੂੰ ਇਹਨਾਂ ਨੇ ਫਸਾ ਲਿਆ। ਸੋ ਇਹ ਜਦੋਂ ਉਹਨਾਂ ਨੇ ਕਿਹਾ ਕਿ when India hears higher voices from Russia issue warnings, India will become more cautious. ਉਹਨਾਂ ਨੇ ਕਿਹਾ ਜੀ ਬਣਨਾ ਤਾਂ ਇੰਡੀਆ ਨੂੰ cautious ਹੋਣਾ ਚਾਹੀਦਾ,
ਲੇਕਿਨ ਇਹ ਗੱਲ ਹੁਣ ਦੱਸਦੀ ਹੈ ਕਿ ਇਹ ਰਿਲੇਸ਼ਨ ਜਿਹੜੇ ਨੇ cracks are emerging in Russia India ties where this relationship bilateral relationship heads will depend on development of China Russia relationship, US Russia relationship, US India relationship and China US relations। और इस सारे च फ्यूचर उन्होंने कहा कि if ties between the US and India keep heating up, if US and Russia tensions continue to mount, if the US and China antagonism goes on unabated, cracks between India and Russia will always exist। So ਇਹ ਹਕੀਕਤ ਹੈ ਕਿ ਉਸ ਖਿੱਤੇ ਦੇ ਵਿੱਚ ਨਵੇਂ ਅਲਾਇੰਸ ਔਰ ਨਵੀਆਂ ਸਾਂਝਾਂ ਔਰ ਜੇ ਤੁਹਾਡੇ ਨਾਲ ਪੁਰਾਣੇ ਜਿਹੜੇ ਨਿਭੇ ਸੀ ਉਹਨਾਂ ਨੂੰ ਤੁਸੀਂ ਛੱਡ ਦਿੱਤਾ ਤੇ ਨਵੇਂ ਵੀ ਤੁਹਾਡੇ ਤੇ ਕਿੰਨਾ ਕੁ ਇਤਬਾਰ ਕਰਨਗੇ। ਵੈਸੇ ਮੈਂ ਤਾਂ ਇਹ ਸੁਜੈਸਟ ਵੀ ਇੱਕ ਉਹਨਾਂ ਦੇ ਪਿਆਰੇ ਨੂੰ ਕੀਤਾ, ਮੈਂ ਕਿਹਾ ਜੀ ਉਹ ਬੋਰਿਸ ਜੌਨਸਨ ਨੂੰ ਤਾਂ ਦੜਾਤਾ ਸਿੱਖਾਂ ਨੇ ਰਿਪਬਲਿਕ ਡੇ ਦੇ ਉੱਤੇ, ਟਰੰਪ ਵਿਚਾਰੇ ਨੇ 20 ਤਰੀਕ ਨੂੰ ਵਿਹਲੇ ਹੋ ਜਾਣਾ, 26 ਨੂੰ ਅਵੇਲੇਬਲ ਹੋਣਾ। ਉਹਨੂੰ ਕਹ ਅਬ ਕੀ ਬਾਰ ਟਰੰਪ ਸਰਕਾਰ ਨੂੰ ਕਹੋ ਵੀ ਕਾਲ ਕਰੇ ਮੋਦੀ ਕੇ ਮਾਈ ਫਰੈਂਡ ਟਰੰਪ ਕਮ ਹੀਅਰ। ਸੋ ਹੁਣ ਤਾਂ ਇਹੀ ਰਹਿ ਗਿਆ ਵੀ ਉਹਨੂੰ ਟਰੰਪ ਨੂੰ ਲੈ ਕੇ ਚੱਟੋ ਔਰ ਆਪਣਾ ਬੇੜਾ ਗਰਕ ਕੀਤਾ ਆਪਣੀ ਪਾਲਿਸੀ ਦਾ। ਸੋ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਕਬੀਰ ਸਾਹਿਬ ਦੇ ਸ਼ਲੋਕਾਂ ਤੇ ਵਿਚਾਰ ਕਰਦੇ ਔਰ 2 ਸ਼ਲੋਕ ਅੱਜ ਦੀ ਅਸੀਂ ਵਿਚਾਰ ਲਈ ਚੁਣੇ ਨੇ। ਇੱਕ 145 ਨੰਬਰ ਹੈ ਔਰ ਇਹ ਹੈ ਕਬੀਰ ਬੈਸਨੋ ਹੁਆ ਤਾਂ ਕਿਆ ਭਇਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਗਾਰ। ਹੁਣ ਜਦੋਂ ਉਹਨਾਂ ਨੇ ਪਿਛਲੇ 2 ਸ਼ਲੋਕ ਜਿਹੜੇ ਅਸੀਂ ਕੱਲ ਵਿਚਾਰ ਕੀਤੇ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਦੁਨਿਆਵੀ ਬੰਦਿਆਂ ਦੀ ਗੱਲ ਕੀਤੀ ਸੀ ਕਿ ਜਿਹੜੇ ਬਾਹਰੋਂ ਆਪਣੇ ਆਪ ਨੂੰ ਉਲਝਾ ਕੇ ਰੱਖਦੇ ਨੇ ਮੋਹ ਮਾਇਆ ਦੇ ਵਿੱਚ, ਰੱਬ ਨਾਲ ਨਹੀਂ ਜੁੜਦੇ ਪਰ ਅਲਟੀਮੇਟਲੀ ਉਹ ਇਹ ਭੁੱਲ ਜਾਂਦੇ ਨੇ ਕਿ ਇਸ ਸੰਸਾਰ 'ਚੋਂ ਜਾਣ ਲੱਗਿਆ ਜਿਹੜੀ ਇੱਕ ਲੰਗੋਟੀ ਆ ਉਹ ਵੀ ਨਾਲ ਨਹੀਂ ਜਾਣੀ, ਸਭ ਕੁਝ ਜਿਹੜਾ ਇੱਥੇ ਹੀ ਰਹਿ ਜਾਂਦਾ। ਹੁਣ ਇਹ ਉਹਨਾਂ ਜਿਹੜੇ ਭੇਖ ਧਾਰਨ ਵਾਲੇ ਲੋਕ ਪਖੰਡੀ ਫਰਾਡੀਏ ਸਾਧੂ ਕਿ ਜਿਨ੍ਹਾਂ ਨੇ ਆਪਣਾ ਪਹਿਰਾਵਾ ਫਕੀਰਾਂ ਵਾਲਾ ਬਣਾਇਆ ਕਿ ਲੋਕ ਸੰਤ ਕਹਿਣ, ਬਾਬਾ ਕਹਿਣ, ਫਕੀਰ ਕਹਿਣ, ਔਰ ਇਸੇ ਤਰ੍ਹਾਂ ਜਿਹੜੇ ਵਿਸ਼ਨੂੰ ਦੇ ਭਗਤ ਆਪਣੇ ਆਪ ਨੂੰ ਵੈਸ਼ਨੋ ਕਹਿਣ ਵਾਲੇ ਬਾਬੇ ਨੇ ਜਾਂ ਉਹਨਾਂ ਦੇ ਭਗਤ ਨੇ, ਉਹ 4 ਮਾਲਾ ਦਾ ਉਹ ਤਿਲਕ ਵੀ ਉਸ ਕਿਸਮ ਦਾ ਵੱਖਰਾ ਹੁੰਦਾ ਹੈ। ਵਿਸ਼ਨੂੰ ਦੇ ਭਗਤਾਂ ਦਾ ਮੱਥੇ ਤੇ ਵੱਖਰਾ ਤਿਲਕ ਹੈ, ਸ਼ਿਵਜੀ ਵਾਲਿਆਂ ਦਾ ਵੱਖਰਾ ਹੈ, ਬ੍ਰਹਮਾ ਨੂੰ ਤਾਂ ਵਿਚਾਰਿਆਂ ਨੂੰ ਘੱਟ ਹੀ ਪੁੱਛਦੇ ਹੈ, ਪਰ ਉਹਨਾਂ ਦਾ ਵੱਖੋ ਵੱਖਰਾ ਪਹਿਰਾਵਾ। ਔਰ ਉਹਨਾਂ ਨੇ ਵੈਸ਼ਨੋ ਭਗਤ ਦੀ ਗੱਲ ਕੀਤੀ ਕਿ ਕਬੀਰ ਵੈਸ਼ਨੋ ਹੁਆ ਤੋ ਕਿਆ ਭਇਆ ਮਾਲਾ ਮੇਲੀ ਚਾਰ, ਕਿ ਵੀ 4 ਮਾਲਾ ਪਾ ਲਈਆਂ, ਆਪਣੇ ਆਪ ਨੂੰ ਇੱਕ ਵੈਸ਼ਨੋ ਸੰਤ ਬਣਾ ਲਿਆ। ਔਰ ਬਾਹਰ ਕੰਚਨ ਬਾਰਹਾ ਕਿ ਇਹ ਬਾਹਰੋਂ ਤਾਂ ਆਪਣੀ ਸ਼ਕਲ ਜਿਵੇਂ ਕੋਈ ਚੀਜ਼ ਸੋਨੇ ਵਰਗੀ ਹੋਏ ਲੇਕਿਨ ਭੀਤਰ ਭਰੀ ਭੰਗਾਰ, ਭੰਗਾਰ ਕਹਿੰਦੇ ਨੇ ਸੁਆਹ ਨੂੰ, ਲਾਖ ਨੂੰ, ਕਿ ਅੰਦਰ ਤੇਰੇ ਭੂਸਾ ਭਰਿਆ ਹੋਇਆ ਹੈ, ਬਾਹਰੋਂ ਤੂੰ ਇੱਕ ਫਕੀਰਾਂ ਵਾਲਾ ਲਬਾਦਾ ਪਾ ਕੇ ਦੁਨੀਆ ਨੂੰ ਧੋਖਾ ਦੇ ਰਿਹਾ ਹੈ। ਇਹਦੇ ਨਾਲ ਨਾ ਰੱਬ ਮਿਲਣਾ ਔਰ ਨਾ ਹੀ ਤੂੰ ਦੁਨੀਆ ਦੇ ਵਿੱਚ ਦੁਨੀਆਦਾਰੀ ਛੱਡੀ ਕਿ ਜੀ ਮੈਂ ਫਕੀਰ ਹੋ ਗਿਆ, ਪਰ ਤੇਰੇ ਅੰਦਰ ਉਹੀ ਭੂਸਾ ਹੈ, ਉਹੀ ਵਿਕਾਰਾਂ ਦੀ ਅੱਗ ਹੈ, ਉਹੀ ਲਾਲਚ, ਉਹੀ ਲੋਭ, ਉਹੀ ਕ੍ਰੋਧ, ਇਹ ਸਾਰਾ। ਔਰ ਫਿਰ ਅਗਲੇ ਜਿਹੜੇ 3-4 ਸ਼ਲੋਕ ਸ਼ੁਰੂ ਹੁੰਦੇ ਨੇ, ਅੱਜ ਅਸੀਂ ਕੋਈ ਵਿਚਾਰਾਂਗੇ, ਇਹ ਉਹਨਾਂ ਗੁਣਾਂ ਨੂੰ ਬਿਆਨ ਕੀਤਾ। ਇੱਕ ਪਾਸੇ ਇਹ ਭੇਖੀ ਲੋਕ ਨੇ ਪਰ ਰੱਬ ਦੇ ਬੰਦੇ ਕਿਉਂ ਜਿਹੇ ਹੋਣੇ ਚਾਹੀਦੇ ਨੇ, ਉਹਨਾਂ ਦੇ ਅੰਦਰ ਕਿੰਨੀ ਨਿਮਰਤਾ, ਹਿਊਮਿਲਿਟੀ ਜਿਹਨੂੰ ਆਜ਼ਜ਼ੀ ਕਹਿੰਦੇ ਨੇ ਹੋਣੀ ਚਾਹੀਦੀ ਹੈ, ਕਿਵੇਂ ਉਹ ਦੁਨੀਆ ਦੀਆਂ ਗਲਤ ਗੱਲਾਂ ਤੋਂ, ਨਿੰਦਿਆ ਤੋਂ ਬੇਪਰਵਾਹ ਹੋਣੇ ਚਾਹੀਦੇ ਨੇ। ਔਰ ਇੱਕ ਸ਼ਲੋਕ ਜਿਹੜਾ ਉਹਦਾ ਮੈਂ ਡਿਸਕਸ ਕਰਾਂਗਾ, ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਹੁਣ ਜਦੋਂ ਅਸੀਂ ਤੁਰਦੇ ਹਾਂ, ਸਭ ਤੋਂ ਹੁਣ ਤਾਂ ਪੱਕੀਆਂ ਸੜਕਾਂ ਅਸੀਂ ਤੁਰਦੇ ਹੀ ਨਹੀਂ, ਗੱਡੀਆਂ 'ਚ ਬੈਠੇ ਹੁੰਦੇ ਆ। ਇਮੈਜਿਨ ਕਰੋ ਜਿਹੜੇ ਲੋਕ 600 ਸਾਲ ਪਹਿਲਾਂ ਕਬੀਰ ਸਾਹਿਬ ਨੇ ਤੁਰਦੇ ਨੇ ਕੱਚੇ ਰਾਹ ਦੇ ਵਿੱਚ ਰੋੜੇ, ਉਦੋਂ ਤਾਂ ਕੋਈ ਲੁੱਕ ਵੀ ਨਹੀਂ ਸੀ ਪਾਈ ਹੁੰਦੀ ਜਾਂ ਕੋਈ ਨਹੀਂ ਸੀ। ਹੁਣ ਤੁਰਦਿਆਂ ਦੇ ਪੈਰ ਜ਼ਖਮੀ ਹੋ ਜਾਂਦੇ ਸੀ, ਇਸ ਲਈ ਤੁਸੀਂ ਬਹੁਤ ਵਾਰ ਪੁਰਾਣੀ ਪ੍ਰਾਹੁਣਾਚਾਰੀ 'ਚ ਦੇਖੋਗੇ ਕਿ ਜਿਹੜੇ ਲੋਕ ਤੁਰ ਕੇ, ਜੁੱਤੀ ਵੀ ਕੋਈ ਅਫੋਰਡ ਕਰ ਸਕਦਾ ਸੀ ਪੈਦਲ ਔਰ ਬਿਨਾਂ ਜੁੱਤੀ ਤੋਂ, ਤੇ ਉਹਦੇ 'ਚ ਸਭ ਤੋਂ ਪਹਿਲਾਂ ਪੈਰ ਧਵਾਏ ਜਾਂਦੇ ਸੀ ਕਿਉਂਕਿ ਉਹ ਘੱਟੇ ਦੇ ਵਿੱਚ ਤੁਰ ਕੇ ਆਏ ਔਰ
ਉਹਨਾਂ ਨੂੰ ਜਿਹੜਾ ਉਹ ਗਰਮ ਪਾਣੀ ਕਰਕੇ ਦਿੱਤਾ ਜਾਂਦਾ ਸੀ। ਇਹ ਆਮ ਸੀ। ਉੱਥੋਂ ਦੀ ਰਵਾਇਤ ਰਿਹਾ। ਅੱਛਾ ਹੁਣ ਕਬੀਰ ਸਾਹਿਬ ਫਕੀਰ ਦਾ ਮਨ ਕਿਵੇਂ ਆਜ਼ਜ਼ੀ ਵਾਲਾ ਹੋਣਾ ਚਾਹੀਦਾ ਹੈ, ਉਹਦੇ 'ਚ ਕੋਈ ਰੋਸ, ਕੋਈ ਗਿਲਾ, ਕੋਈ ਹੰਕਾਰ ਨਹੀਂ ਹੋਣਾ ਚਾਹੀਦਾ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਤੂੰ ਜੇ ਰੱਬ ਦਾ ਬੰਦਾ ਹੈ ਤੇ ਇਵੇਂ ਕਰ ਕਿ ਤੇਰੀ ਸੁਰਤ, ਤੇਰਾ ਥਾਟ, ਤੇਰਾ ਮਨ ਕਬੀਰ ਰੋੜਾ ਹੋਏ ਰੋ ਬਾਟਕਾ, ਅੱਛਾ ਕਿ ਰਸਤੇ ਦਾ ਰੋੜਾ ਬਣ ਜਾ। ਤਜ ਮਨ ਕਾ ਅਭਿਮਾਨ, ਆਪਣੇ ਅੰਦਰੋਂ ਹੰਕਾਰ ਮਨ ਚੋਂ ਖਤਮ ਕਰ ਦੇ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ, ਕਿ ਜੇ ਰੱਬ ਨੂੰ ਪਾਣੇ, ਰੱਬ ਦੀ ਕੁਰਬਤ ਚਾਹੁੰਦਾ ਤੇ ਆਪਣੇ ਅੰਦਰੋਂ ਹੰਕਾਰ ਇਵੇਂ ਹੀ ਖਤਮ ਕਰ ਜਿਵੇਂ ਰਾਹ ਦਾ ਰੋੜਾ ਆਉਂਦਿਆਂ ਜਾਂਦਿਆਂ ਦੇ ਜਿਹੜਾ ਉਹ ਪੈਰਾਂ 'ਚ ਵੱਜਦਾ ਔਰ ਆਪਣੇ ਆਪ ਨੂੰ ਬੇਪਰਵਾਹ ਕਰ ਲੈ, ਆਪਣੇ ਅੰਦਰੋਂ ਹੰਕਾਰ ਨੂੰ ਮਾਰ ਲੈ, ਰੱਬ ਦੇ ਅੱਗੇ ਆਪਣਾ ਆਪਾ ਰੱਖ ਦੇ, ਫੇਰ ਹੀ ਤੂੰ ਰੱਬ ਦਾ ਬੰਦਾ ਕਹਾਣ ਦਾ ਹੱਕ ਰੱਖਦਾ। ਔਰ ਬਾਕੀ ਫਿਰ ਅਸੀਂ ਕੱਲ ਵਿਚਾਰ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੀ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਤ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।